ਤੇ ਸ਼ਰਮਾ ਜੀ, ਇਸ ਗੱਲ ਨੂੰ ਹੀ ਆਪਾਂ ਥੋੜ੍ਹਾ ਜਿਹਾ ਅੱਗੇ ਤੋਰ ਲਈਏ, ਇੱਕ ਹੋਰ ਪੱਖ ਤੋਂ ਚਰਚਾ ਕਰੀਏ ਇਹਦੇ ਬਾਰੇ, ਕਿ ਜਿਹੜੇ ਖਿਲਰੇ ਅਕਾਲੀ ਲੀਡਰ ਆ, ਉਹ ਫਿਰ ਆ ਸਕਦੇ ਨੇ ਸੁਖਬੀਰ ਦੀ ਪ੍ਰਧਾਨਗੀ ਹੇਠ? ਕਿਉਂਕਿ ਸੁਖਦੇਵ ਸਿੰਘ ਢੀਂਡਸਾ ਬਾਰੇ ਸੁਣਨ ਦੇ ਵਿੱਚ ਆਇਆ ਵੀ ਉਹਨਾਂ ਨੇ ਸਵਾਗਤ ਕੀਤਾ ਇਸ ਚੀਜ਼ ਦਾ। ਦੇਖੋ, ਸਵਾਗਤ ਲਗਭਗ ਸਾਰਿਆਂ ਨੇ ਕੀਤਾ। ਹੂੰ, ਹੂੰ, ਦਿੱਲੀ ਚੋਂ ਸਰਨੇ ਹੋਣੀ ਸਵਾਗਤ ਕਰੀ ਜਾਂਦੇ ਨੇ, ਹੂੰ, ਹੂੰ, ਹਰਿਆਣੇ ਚੋਂ ਦਾਦੂਵਾਲ ਹੋਣੀ ਸਵਾਗਤ ਕਰੀ ਜਾਂਦੇ ਨੇ, ਹੈਨਾ। ਪੰਜਾਬ ਦੀਆਂ ਵੱਖੋ-ਵੱਖ ਬਾਕੀ ਡੇਰਾਬਾਦ ਵਾਲੀਆਂ ਧਿਰਾਂ, ਕਾਰਸੇ ਵਾਲੀਆਂ ਧਿਰਾਂ, ਨਿਹੰਗ ਜਥੇਬੰਦੀਆਂ ਚੋਂ ਕੁਝ, ਉਹ ਸਾਰੇ ਕਹੀ ਜਾਂਦੇ ਨੇ ਕਿ ਸਹੀ ਕਦਮ ਹੈ। ਹੂੰ, ਹੂੰ, ਤੇ ਢੀਂਡਸੇ ਹੋਰਾਂ ਨੂੰ ਵੀ ਜਦੋਂ ਇਹ ਸਵਾਲ ਆਇਆ ਕਿ ਜੀ ਸੱਦਾ ਦਿੱਤਾ ਹੈ ਸੁਖਬੀਰ ਬਾਦਲ ਹੋਰਾਂ ਨੇ ਕਿ ਭਾਈ ਮੈਂ ਸਾਰੀਆਂ ਅਕਾਲੀਆਂ ਦਲ ਤੋਂ ਬਾਹਰ ਗਈਆਂ ਧਿਰਾਂ ਨੂੰ ਬੇਨਤੀ ਕਰਦਾ ਕਿ ਉਹ ਘਰੇ ਪਰਤ ਆਉਣ, ਵਾਪਸ ਪਰਤ ਆਉਣ, ਜੀ, ਹੈਨਾ, ਆਪਾਂ ਨੂੰ ਮਿਲ ਕੇ ਲੜਨ ਦੀ ਲੋੜ ਹੈ। ਸੋ ਇਸ ਲਈ ਉਹ ਸਵਾਲ ਜਦੋਂ ਢੀਂਡਸਾ ਮੂਹਰੇ ਆਇਆ ਤਾਂ ਢੀਂਡਸਾ ਕਹਿੰਦੇ ਜੀ ਮੈਂ ਇਕੱਲਾ ਫੈਸਲਾ ਲੈ ਸਕਦਾ, ਅਸੀਂ ਪਾਰਟੀ 'ਚ ਵਿਚਾਰਾਂਗੇ, ਪਰ ਹੂੰ, ਸੁਖਬੀਰ ਬਾਦਲ ਦਾ ਇਹ ਕਦਮ ਸਹੀ ਹੈ, ਚਾਹੇ ਦੇਰ ਨਾਲ ਆਇਆ। ਠੀਕ ਹੈ। ਪ੍ਰਵੀਨ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੂੰ, ਹੂੰ, ਹੈਨਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਿਸ਼ਾਲ ਰੋਸ ਮਾਰਚ ਕੱਢਣ ਜਾ ਰਹੀ ਹੈ। ਉਸ ਨੂੰ ਲੈ ਕੇ ਤਿਆਰੀਆਂ ਪੂਰੇ ਸਿਖਰਾਂ ਤੇ ਨੇ। ਵੱਖ-ਵੱਖ ਜਮਾਤਾਂ ਨਾਲ, ਵੱਖ-ਵੱਖ ਧਿਰਾਂ ਨਾਲ, ਵੱਖ-ਵੱਖ ਸੰਗਠਨਾਂ ਨਾਲ, ਵੱਖ-ਵੱਖ ਕਾਰਸੇ ਵਾਲੇ ਬਾਬਿਆਂ ਨਾਲ, ਸਿੱਖ ਧਰਮ ਨਾਲ, ਪੰਥ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਜੀ, ਮੀਟਿੰਗਾਂ ਦੇ ਦੌਰ ਜਾਰੀ ਨੇ। ਜੀ, ਜੀ, ਕੱਲ੍ਹ ਵਾਲੇ ਮਾਫੀਨਾਮੇ ਤੋਂ ਬਾਅਦ ਉਸ ਨੂੰ ਹੋਰ ਹੁਲਾਰਾ ਮਿਲਣ ਦੀ ਆਸ ਹੈ। ਠੀਕ ਹੈ। ਚਾਹੇ ਅਧੂਰਾ ਮਾਫੀਨਾਮਾ ਹੈ, ਚਾਹੇ ਅਧੂਰਾ ਕਬੂਲਨਾਮਾ ਹੈ, ਹੂੰ, ਪਰ ਹੂੰ, ਕਿਤੇ ਨਾ ਕਿਤੇ ਇਸ ਗੱਲ ਨੇ ਚਰਚਾ ਜ਼ਰੂਰ ਛੇੜਨੀ ਹੈ ਕਿ ਚਲੋ ਇੱਕ ਹਿੰਮਤ ਹੀ ਤਾਂ ਦਿਖਾਈ, ਇੱਕ ਕੋਸ਼ਿਸ਼ ਤਾਂ ਕੀਤੀ। ਸੋ ਇਸ ਲਈ ਉਹਦੇ ਨਾਲ, ਉਸ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲੀ ਦਲ ਨੂੰ ਥੋੜਾ ਜਿਹਾ ਹੰਗਾਰਾ ਹੁਣ ਕਿੰਨੇ ਸਮੇਂ ਲਈ ਮਿਲਦਾ, ਜੀ, ਕਿੰਨੀ ਦੇਰ ਉਹਨੂੰ ਬਰਕਰਾਰ ਪਾਉਂਦੇ ਨੇ, ਕਿੰਨੀ ਉਸ ਭਾਵਨਾ 'ਚ ਅੱਗੇ ਵੱਧਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਕੀ ਉਹ ਸਿਰਫ ਇੱਕ ਸਕ੍ਰਿਪਟਡ ਡਰਾਮਾ ਤਾਂ ਨਹੀਂ ਰਹਿ ਜਾਏਗਾ ਕਿਤੇ, ਹੂੰ, ਹੂੰ, ਜਾਂ ਹਕੀਕਤ 'ਚ ਉਹ ਇਹਨਾਂ ਦੇ ਬਿਰਤੀ 'ਚ ਨਜ਼ਰ ਆਏਗਾ, ਉਹ ਨਿਮਾਣਾਪਣ ਝਲਕੇਗਾ, ਉਹ ਪੁਰਾਣੇ ਬਜ਼ੁਰਗਾਂ ਦਾ ਸਤਿਕਾਰ, ਪੁਰਾਣੇ ਲੀਡਰਾਂ ਦਾ ਸਤਿਕਾਰ, ਉਹਨਾਂ ਨੂੰ ਉਹ ਮਾਣ ਤਾਣ ਦੇਣ ਵਾਲੀ ਭਾਵਨਾ ਝਲਕੇਗੀ। ਹੂੰ, ਹੂੰ, ਇਹ ਸਾਰਾ ਅਜੇ ਦੇਖਣਾ ਬਾਕੀ ਹੈ। ਪਰ ਫਿਰ ਵੀ ਉਸ ਧਰਨੇ ਦੇ ਹਵਾਲੇ ਨਾਲ ਇਹ ਲੱਗ ਰਿਹਾ ਕਿ ਇਸ ਮਾਫੀਨਾਮੇ ਤੋਂ ਬਾਅਦ ਜਿੱਥੇ ਉਹਨੂੰ ਹੁੰਗਾਰਾ ਮਿਲਣਾ, ਉਹਨੂੰ ਹੁਲਾਰਾ ਮਿਲਣਾ, ਉੱਥੇ ਢੀਂਡਸਾ ਧੜੇ ਹੋਰਾਂ ਦੀ ਆਸ ਹੈ ਕਿ ਸ਼ਾਇਦ ਉਹ ਇੱਧਰ ਪਰਤੇ ਆਉਣ। ਠੀਕ ਹੈ। ਤੇ ਸਰਨੇ ਹੋਰਾਂ ਕੋਲ ਵੀ, ਉਹ ਧਿਰਾਂ ਕੋਲ ਵੀ ਦਿੱਲੀ 'ਚ ਹੁਣ ਕੁਛ ਨਹੀਂ ਪੱਲੇ, ਉਹ ਵੀ ਤਲਾਸ਼ ਰਹੇ ਨੇ ਕੋਈ, ਹੈਨਾ, ਪੈਰ ਰੱਖਣ ਨੂੰ ਥਾਂ, ਤੇ ਉਹਨਾਂ ਦਾ ਵੀ ਮੋੜਾ ਹੋਣ ਦੀ ਆਸ ਹੈ। ਪਰ ਸਭ ਤੋਂ ਵੱਧ ਨਜ਼ਰ ਇਸ ਸਮੇਂ ਢੀਂਡਸਾ ਵਾਲੇ ਗਰੁੱਪ ਤੇ ਹੈ ਕਿ ਉਹ ਗਰੁੱਪ ਕਿੱਧਰ ਜਾਊਗਾ। ਤੇ ਹੋ ਸਕਦਾ ਕਿ ਕਿਉਂਕਿ ਜਿਹੜੇ ਦਲਾਂ ਦੇ ਸਹਾਰੇ ਉਹ ਗਏ ਸੀ, ਜਿਹੜੀ ਭਾਜਪਾ ਦੇ ਸਾਰੇ ਗਏ ਸੀ, ਉਹਨੂੰ ਤਾਂ ਆਪਣੇ ਅਜੇ ਕੋਈ ਪੈਰ ਲੱਗਦੇ, ਉਹਨਾਂ ਨੂੰ ਆਪਣੇ ਆਪ ਨੂੰ ਕੋਈ ਵੱਟਣ ਨੂੰ ਨਜ਼ਰ ਨਹੀਂ ਆ ਰਿਹਾ। ਇਸ ਲਈ ਇਹ ਪਹਿਲੂ ਚਰਚਾ 'ਚ ਹੈ ਕਿ ਹੋ ਸਕਦਾ ਢੀਂਡਸੇ ਧੜੇ ਉਹਦੀ ਵਾਪਸੀ ਕਰ ਲੈਣ, ਉਹਦੇ ਵਾਪਸੀ ਦਾ ਰਾਹ ਪਹਿਲਾਂ ਮਾੜੀ ਮੋਟੀ ਕੋਈ ਗੰਢ ਧੁੱਪ ਹੋਈ ਹੋਵੇ, ਗੱਲ ਧੁੱਪ ਹੋਈ ਹੋਵੇ। ਸੋ ਉਹਨਾਂ ਦੇ ਬੋਲਾਂ ਤੋਂ ਲੱਗਿਆ, ਆਸ ਜਾਗੀ ਉਹਨਾਂ ਦੇ ਬੋਲਾਂ ਤੋਂ, ਜਿਹੜੀ ਉਹ ਕਹਿੰਦੇ ਨੇ ਕਿ ਹਾਂ ਅਸੀਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਜੀ, ਪਰ ਇਹ ਸਹੀ ਫੈਸਲਾ ਸੁਖਬੀਰ ਦਾ ਕਿ ਉਹਨੇ ਸਹੀ ਕਦਮ ਚੁੱਕਿਆ। ਜੇ ਢੀਂਡਸਾ ਨੂੰ ਸਹੀ ਲੱਗ ਰਿਹਾ ਤਾਂ ਹੋ ਸਕਦਾ ਵਾਪਸੀ ਵੀ ਹੋ ਜਾਵੇ। ਜੀ।